ਹੀਰਾ ਸਿੰਘ ਦਾ ਪੁੱਤਰ ਸੀ ਦਲੀਬਾ ਫਤਰੀਆ ਸੀ। ਉਹ ਜਨਾਨੀ ਨਾਲ ਕਿਸੇ ਦਾ ਭੈੜਾ ਸੀ। ਅੱਛਾ। ਹੁਣ ਸੌਣ ਸਿੰਘ ਲੈ ਗਿਆ ਮੁੰਡੇ ਬਾਲੀ ਦੀ ਮਾਨੂ ਦੀ। ਉਹ ਖਿੱਚ ਕੋ ਨਾ ਮੈਂ ਪੈਰ ਜਾ ਕੇ ਨਾ ਹੱਥ ਤੇ ਖਲੋ ਰਿਹਾ ਲੰਘਾ ਨਾ ਲੱਗੇ। ਉਹਦੀ ਮਾਂ ਹੀਰੇ ਦੀ ਵੇ ਹੀਰੂ ਮਾਂ ਹੀਰੇ ਦੇ ਤੇ ਅੱਜ ਬਾਜ ਮਾਂ ਨਹੀਂ ਖਰਮਿਆ ਵੇ ਹੀਰੂ ਉਹਦਾ ਮਾਂ ਨੂੰ ਭੀੜ ਪੈ ਗਈ। ਅੱਛਾ। ਇਹ ਜਿਵੇਂ ਆ ਸ਼ਰਕ ਇੱਥੇ ਹੋਵੇ ਤੇ ਇੱਥੇ ਲੜ। ਅੱਛਾ ਬਾਬਾ ਜੀ ਤੁਹਾਡੇ ਜਿਹੜੇ ਯਾਰ ਵੇਲੀ ਸਨ ਉਸ ਵੇਲੇ ਹਾਂ ਉਹਨਾਂ ਦਾ ਕੋਈ ਨਾਂ ਯਾਦ ਹੁਣ ਤੁਹਾਨੂੰ? ਮੇਰਾ ਨਾਂ ਇੱਕ ਭਿੰਦਰ ਸੀ, ਪੂਰਨ, ਬਿੱਛੂ, ਦਲੀਬਾ ਜੇ ਮੇਰੇ ਯਾਰ ਵੇਲੀ ਮੁੱਲ ਜਾਂਦਾ। ਉਹ ਪਤਾ ਕਿਦਾ ਤਰਾਏ ਫੌਜੀ ਨੇ ਸ਼ਰਾਬੀ ਹੋਏ ਨੇ ਬੜੇ ਤੇ ਬੀਪੀ ਕਰਦੇ ਨੇ ਬੜੀ ਬਲਫ ਨੰਗੀਆਂ ਮੁਸਲਮਾਨਾਂ ਨੂੰ ਖਿਲਾ ਰਹੀਆਂ ਨੇ। ਅੱਛਾ। ਉਹ ਪਰਾਈ ਦੇ ਵਿੱਚ ਵੜ ਗਿਆ। ਉਹਨਾਂ ਨੇ ਸਮਝਾ ਲਿਆ ਵੀ ਸਾਡਾ ਭਰਾ ਆ ਗਿਆ ਚਾਚੇ ਬਾਬੇ। ਉਹਦਾ ਕਿਹਾ ਹੁੰਦਾ ਸਾਡਾ ਦਾਲ ਹੀ ਲੱਗਦਾ ਵੀ ਕੱਲ੍ਹ ਨੂੰ ਘਰਾਂ ਦੀਆਂ ਆਨੇ ਚੰਗਾ ਤੇ ਮਗਰ ਮੁਲਕ ਲਗਾ ਹੁੰਦਾ। ਮੈਂ ਲੱਗਾ ਭੱਜਣ ਡਰਦਾ। ਸਿੱਖ ਮੇਰਾ ਵਡੇਰਾ ਜਾਂ ਪੁੱਤਰ ਕੌਣ ਹੋਣਾ? ਮੈਂ ਕਿਹਾ ਮੈਂ ਜਲਾ ਹੋਣਾ। ਅੱਛਾ। ਕਿਹਦਾ ਪੁੱਤਰ? ਮੈਂ ਸ਼ਰਫਦੀਨ ਦਾ ਭਰਾ ਦਾ ਨਾਂ ਕੀ? ਹਸੈਨ। ਹਸੈਨ ਨੂੰ ਲਿਆ ਸੱਦ ਕੇ। ਉਹ ਹਸੈਨ ਨਾ ਮੇਰੇ ਹਾਲ ਨਾਲ ਦੋਵਾਂ ਭਰਾਵਾਂ ਇਹ ਚਾਰ ਪੰਜ ਹਾਲ ਇਕੱਠੇ ਰੱਖਦੇ ਹਾਂ। ਲੰਬਾ ਕੋਈ ਹੱਲ ਲਾ ਹੋਵੇ ਨਾ ਤੇ ਕੋਈ ਭੱਜਦੇ ਪਾਵਾਂ। ਉਹ ਕਿਹਾ ਜਾ ਮੈਂ ਗਊ ਖਾਂ ਜੇ ਤੇਰਾ ਲਾਨੂੰ ਉਂਗਲ ਵੀ ਕੋ ਕਰੇ ਤੇ ਸਾਨੂੰ ਤੇ ਮੁੰਡੇ ਤੋਂ ਡਰ ਪਿਆ ਉਹਨੂੰ ਖੋਤੀ ਜੋ ਲੱਭਦੀ 3 3.5 ਲੱਖ ਦੀ ਜਿਹੜੀ ਉਹਨਾਂ ਕੋਲ ਖੋਤੀ ਹੈ ਦਸਵੀਂ ਦੌਲਤ ਦੀ 6-7 ਨਾਲ ਬਜਣਾ ਸੀ ਦਿੱਤੇ ਚਾਂਦੀ ਦੇ ਰੁਪਈਏ। ਇਹ ਮਿੰਨੇ ਲਵੇਰਿਆ ਮਰੇ ਇੱਕ ਟੈਂਗਣੀ ਨੇ ਜਾਣ ਦਿੱਤੀ। ਇੱਕ ਬੰਦਾ ਮਿੰਨੇ ਜਾਣ ਦਿੱਤਾ। ਸਾਨੂੰ ਆਖਿਆ ਸਾਨੂੰ ਰਾਹ ਪਾਓ। ਮੈਂ ਕਿਹਾ ਤੁਸੀਂ ਇੰਨਾ ਮੁਲਕ ਹੈ ਤੇ ਭਰਾ ਮੇਰਾ ਜਿਹੜਾ ਸੀ ਨਾ 4-5 ਬੰਦਾ ਦਾ ਪਾਰੂ ਸੀ। ਉਹਦਾ ਕਿਹਾ ਤੁਸੀਂ ਵੀ ਤੁਹਾਡੇ ਚ ਉਂਗਲ ਮੇਰੇ ਨਾਲ ਕਰਿਆ ਜਾਓ। ਉਹਦਾ ਕਿਹਾ ਅਸੀਂ ਤੈਨੂੰ ਅੱਗੇ ਇੰਡੀ ਹੱਥ ਗਊ ਬੜੇ ਮੰਨਦੇ ਹਾਂ। ਉਹਦੇ ਨਾਲ ਨਾਅਰੇ ਪਾ ਕੇ ਆਏ। ਜੇ ਲਵੇਰੀ ਜਾਂਦੇ ਨੇ ਨਾ ਬੂਏ ਕੇ ਬੋਰਾਂ ਦਾ ਠੱਠਾ ਲਵੇਰੇ ਘੜੀਆਂ ਇਹ ਸਾਰੇ ਰਲ ਗਏ ਨੇ। ਆਉਣ ਜਾਣ ਮਗਰਾਈਆਂ ਜਿਵੇਂ ਜਾਂਦੇ ਮਗਰਾਈਆਂ ਤਰਦੀਆਂ ਫਿਰ ਸਿਰ ਤੇ ਰੋੜਦੇ ਜਾਣ ਨਹਿਰ ਦੇ ਵਿੱਚ ਨਹਿਰ ਵੱਢ ਕੇ ਬਹਿਰੋੜੀਆਂ। ਬਾਬਾ ਮਾਰੇ ਕਿੰਨਾਂ ਨੇ ਸਨ? ਲਵੇਰਿਆਂ ਦੇ ਮਿੰਨੇ ਮੁਸਲਮਾਨ। ਅੱਛਾ ਮੁਸਲਮਾਨ ਮੀਆਂ ਬੜਾ ਟੈਲ ਸੀ ਮਿੰਨੇ ਦਾ। ਟੁੱਟ ਗਈਆਂ ਸੀ? ਸਭ ਟੁੱਟ ਗਈਆਂ। 2 ਮਾਈਆਂ ਮਗਰ ਰਹੀਆਂ ਹਨ। ਉਹ ਕਿਹਦੀ ਮਾਈ ਰਹਿ ਗਈ ਸੀ? ਉਹਨਾਂ ਹੀਰੇ ਕੀ ਰਹੀ ਸੀ ਹੀਰੇ ਲੰਬਰ ਕੀ। ਹਾਂ ਤੇ ਇਹਨਾਂ ਜਾਸੀ ਕੀਤੀ। ਉਹਦਾ ਕਿਹਾ ਜਦੋਂ ਅਸੀਂ ਵਾਹ ਦੇਣਾ ਉਦੋਂ ਸਾਡੇ ਨਾਲ ਕਰ ਦੇਣਾ ਤੇ ਮੁੜ ਸੀ ਨਹੀਂ ਕੀ ਜਾਤੀ। ਅੱਛਾ ਬਾਬਾ ਜੀ ਉਦੋਂ ਕੀ ਹੋਇਆ ਸੀ 47 ਵੇਲੇ ਜਦੋਂ ਇਹ ਲੋਕ ਇੱਥੋਂ ਗਏ ਨੇ? ਉਦੋਂ ਕਿਵੇਂ ਹਮਲਾ ਹੋਇਆ ਸੀ ਤੁਹਾਡੇ ਪਿੰਡ ਦੇ ਵਿੱਚ? ਹਮਲਾ ਪੁੱਤਰੇ ਸਿਰ ਹੋਇਆ ਸੀ ਬਈ ਗਿਆਨ ਸਿੰਘ ਸਾਡੇ ਪਿੰਡ ਵਰਿਆਮ ਸਿੰਘ ਸੂਬਾ ਸਿੰਘ ਦਾ ਪਿਓ ਬਾਪ ਸੀ। ਉਹਨੇ 2 ਦੀਵੇ ਬਾਲੇ ਨੇ ਇੱਕ ਮੁਸਲਮਾਨਾਂ ਦਾ ਇੱਕ ਹਿੰਦੂਆਂ ਦਾ। ਅੱਛਾ। ਤੇ ਵੀ ਕੁਝ ਨਾ ਪਾਇਆ ਬੱਤੀਆਂ ਬਣਾ ਕੇ ਜਿਹੜਾ ਮੁਸਲਮਾਨਾਂ ਦਾ ਦੀਵਾ ਬਾਲਦਾ ਰਿਹਾ ਤੇ ਜਿਹੜਾ ਹਿੰਦੂਆਂ ਦਾ ਬੁਝ ਗਿਆ। ਅੱਛਾ। ਜਿਹੜੇ ਬੱਚੇ ਪੜ੍ਹੇ ਲਿਖੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਤੇ ਜਿਹੜੇ ਸਾਡੇ ਵਰਗੇ ਨੇ ਪੜ੍ਹ ਬੰਦਾ ਸਾਡੀਆਂ ਜੜ੍ਹਾਂ ਪਹੁੰਚ ਗਈਆਂ ਸਾਨੂੰ ਕਿ ਪਟਨਾ। ਉਹਦਾ ਗੱਲ ਆ ਵੀ ਚਾਰਾ ਕਰ ਲਓ ਆਪਣਾ। ਅੱਛਾ। ਸਾਡਾ ਨਹੀਂ ਟਿਕਾਣਾ। ਬਾਬੇ ਕਾਲਮ ਜਦੋਂ ਹੋਇਆ ਮਰਵਾਨ ਦਾ ਕੰਮ ਨਹੀਂ ਕੀਤਾ ਤੇ ਆਪਣੇ ਦੁੱਖਾਂ ਨੂੰ ਮਾਰੇ ਨੇ। ਹਾਂ ਆਰਡਰ ਨਹੀਂ ਮਾਰਨ ਦਾ। ਹਾਂਜੀ ਕਿਸੇ ਨੂੰ ਆਰਡਰ ਨਹੀਂ ਸੀ ਮਾਰਨ ਦਾ ਨਹੀਂ ਸੀ ਆਰਡਰ। ਤੇ ਮੜੀ ਨਹੀਂ ਕੋਈ ਦੁਨੀਆ ਕਤਰਾਮ ਹੋ ਜੀ ਬੇਸਾਬੀ। ਉਹ ਜਦ ਰਾਤੋਂ ਰਾਤ ਨਾ ਤਾਂ ਮਿਲੇ ਵੀ ਨਹੀਂ ਕਿਸੇ ਨੂੰ। ਰਾਤੋਂ ਰਾਤ ਨਿਕਲ ਕੇ ਝੂਠ। ਉਹਨਾਂ ਨੇ ਕੋਈ ਸਲਾਹ ਮਸ਼ਵਰਾ ਵੀ ਨਹੀਂ ਕੀਤਾ ਮੁਸਲਮਾਨਾਂ ਦੇ ਨਾਲ? ਨਾ ਕੋਈ ਕਿਸੇ ਸਾਡੇ ਨੇ ਕਿਸੇ ਨੇ ਕੀਤਾ। ਬਸ ਤੇਰੇ ਨਾਲ ਝੂਠ ਪੇ ਬੋਲੀਏ। ਰਾਤੋਂ ਰਾਤ ਜਿੰਨੇ ਹਨ ਜਾਗੋ ਵਾਲਾ ਬਿੰਨੀ ਤੇ ਤੇਰਾ ਗਾ ਕਸੋ ਕੇ ਇਹ ਰਾਤੋਂ ਰਾਤ ਮੁਲਕ ਸਾਰਾ ਝੂਠ ਕਾਣ ਟੁੱਟ ਗਿਆ। ਅੱਛਾ ਤੇ ਉਹਨਾਂ ਨੇ ਆਪਣਾ ਸਮਾਨ ਵਗੈਰਾ ਚੁੱਕਿਆ ਪਿੰਡਾਂ ਚ? ਨਾ ਆਪਣਾ ਕੋਈ ਨਗਦ ਪੈਸਾ ਜਿਹੜਾ ਉਹ ਵੀ ਨਹੀਂ ਚੁੱਕਿਆ ਮਗਰੋਂ ਆਖ ਲੈ ਜਾਂਦੇ ਹਾਂ। ਅੱਛਾ। ਹਾਂ ਤੇ ਉਹਨਾਂ ਦੀਆਂ ਔਰਤਾਂ ਜਿਹੜੀਆਂ ਸੀ ਉਹ ਸਾਰੀਆਂ ਟੁੱਟ ਗਈਆਂ ਸੀ? ਸਭ ਟੁੱਟ ਗਈਆਂ। 2 ਮਾਈਆਂ ਮਗਰ ਰਹੀਆਂ ਹਨ। ਉਹ ਕਿਹਦੀ ਮਾਈ ਰਹਿ ਗਈ ਸੀ? ਉਹਨਾਂ ਹੀਰੇ ਕੀ ਰਹੀ ਸੀ ਹੀਰੇ ਲੰਬਰ ਕੀ। ਹਾਂ ਤੇ ਇਹਨਾਂ ਜਾਸੀ ਕੀਤੀ। ਉਹਦਾ ਕਿਹਾ ਜਦੋਂ ਅਸੀਂ ਵਾਹ ਦੇਣਾ ਉਦੋਂ ਸਾਡੇ ਨਾਲ ਕਰ ਦੇਣਾ ਤੇ ਮੁੜ ਸੀ। ਨਹੀਂ ਕੀ ਜਾਤੀ ਕੀਤੀ ਉਹਨਾਂ ਨਾਲ? ਜਾਤੀ ਲੰਘ ਚ ਲਾਇਆ ਉਹਨੇ। ਅੱਛਾ। ਹਾਂ ਮਾਰਿਆ ਕੁੱਟੇ ਨੇ। ਮਾਈਆਂ ਮਾਰ ਦਿੱਤੀਆਂ ਸੀ ਇਹਨਾਂ ਨੇ? ਨਹੀਂ ਮਾਰੀ ਨਹੀਂ ਮਟੋ ਲੈ ਟੁੱਟ ਗਈਆਂ। ਅੱਛਾ ਟੁੱਟ ਗਈਆਂ ਸੀ। ਉਹਨੇ ਜਾ ਕੇ ਦੱਸਿਆ ਨਾ। ਅੱਛਾ ਬਾਬਾ ਜੀ ਆਪਣਾ ਜ਼ੇਵਰ ਜ਼ੁਬਰ ਜਦੋਂ ਲੈਣ ਆਉਂਦੇ ਰਹੇ ਨੇ ਬਾਅਦ ਚੋਂ
ਉਦੋਂ ਕੋਈ ਹਮਲੇ ਕਰਦੇ ਰਹੇ ਤੁਹਾਡੇ ਮੁਸਲਮਾਨ ਨਾ ਨਾ ਕਿਸੇ ਦਿਨ ਨਾ ਕੀਤਾ ਹੂੰ ਬਾਅਦ ਦੇ ਮੈਂ ਜਿੱਥੇ ਜਿੱਥੇ ਕੰਮੀ ਕਾਰੀ ਨੇ ਜੋ ਬੈਠਾ ਜਿੱਥੇ ਆਪਣਾ ਬਹਿ ਜਾਓ ਹੂੰ ਅਸੀਂ ਆ ਆਪਣਾ ਮਾਲ ਲੈਣ ਵਾਸਤੇ ਅੱਛਾ ਅਸੀਂ ਕਿਸੇ ਬੱਚੇ ਨੂੰ ਅੰਜ ਨਹੀਂ ਕਰਦੇ ਹੂੰ ਬੱਚੇ ਤੇ ਜਿਹੜੇ ਕਿਸੇ ਭਾਂਡੇ ਪੈ ਆਪਾਂ ਪੱਟ ਲੈਣੇ ਜੋ ਜੋ ਕਿਸੇ ਬਲੇਵਾ ਤੂੰ ਚਲਾ ਖੇਤ ਰਿਹਾ ਤੇ ਕੋਈ ਬੰਦਾ ਤਾਂ ਨਹੀਂ ਸੀ ਮਰਿਆ ਜਦੋਂ ਗਏ ਨੇ ਨਾ ਨਾ ਕੋਈ ਜਾਂ ਬੰਦਾ ਮੁਸਲਮਾਨਾਂ ਦਾ ਕੋਈ ਮਰਿਆ ਹੋਵੇ ਨਾ ਨਾ ਮੁਸਲਮਾਨ ਆਵਾਜ਼ ਨੇ ਮਾਰੇ ਬੰਦਾ ਮੋਇਆ ਇੱਕ ਜਿੱਦਣ ਪਹਿਲੇ ਡੰਗ ਆਉਂਦੇ ਨੇ ਹੂੰ 80 ਘੋੜੀਆਂ ਹਨ 80 ਘੋੜੀਆਂ ਕੌਣ ਲੈ ਕੇ ਆਇਆ ਸੀ ਸਿੱਖ ਅੱਛਾ ਚੂੜ ਕਾਣੇ ਹੂੰ ਕੰਪੇ ਤੇ ਹੈ ਨਾ ਹੂੰ ਚੂੜ ਕਾਣੇ ਤੇ ਨਾਰੇ ਪਾ ਕੇ ਆ ਜਾਂਦੇ ਹਨ ਅੱਛਾ ਤੇ ਕਲਾਸ ਕਿਆਂ ਦੇ ਬੰਦੇ ਹਨ ਹੂੰ ਕੋਈ ਇਹ ਵੇਖ ਲਾ ਵੀ ਉਹ ਕਪੜਾਂ ਲਈ ਜਾਮੂ ਨੇੜੇ ਨੇ ਇੱਧਰ ਦੂਰ ਜਥਾ ਸੀ ਹਾਂ ਤੇ ਸਾਡੇ ਕੋਲ ਬਹਿ ਗਏ ਖੂਹ ਦੇ ਸਾਡੀ ਵਾਈ ਸੀ ਉਹ ਪੂਰਨ ਦੀ ਵਾਪਾਂ ਅਸੀਂ ਬੰਦੇ ਹਾਂ ਅੱਛਾ ਪੂਰਨ ਸਿੰਘ ਨਾਲ ਸੀ ਹਾਂ। ਤੁਹਾਡੀ ਬਾਈ ਉਹ ਬਹਿੰਦੇ ਜਾਂਦੇ ਨੇ ਕਿੱਲੇ ਡੋਲੇ ਜੀ ਮੁਲਕ ਮਿਆਉਂਦਾ ਨਹੀਂ ਹੂੰ ਤੇ ਮਗਰ ਮੁਲਕ ਲਗਾਉਂਦਾ ਮੈਂ ਲੱਗਾ ਭੱਜਣ ਡਰਦਾ ਹੂੰ ਸਿੱਖ ਮੇਰਾ ਵਡੇਰਾ ਜਾਂ ਪੁੱਤਰ ਕੌਣ ਹੋਣਾ ਮੈਂ ਕਿਹਾ ਮੈਂ ਜਰਾ ਹੋਣਾ ਅੱਛਾ ਕਿਹਦਾ ਪੁੱਤਰ ਮੈਂ ਸ਼ਰਫਦੀਨ ਦਾ ਭਰਾ ਦਾ ਨਾਂ ਕੀ ਹਸੈਨ ਹਸੈਨ ਨੂੰ ਲਿਆ ਸੱਦ ਕੇ ਹੂੰ ਉਹ ਹਸੈਨ ਨੇ ਮੇਰੇ ਹਾਲ ਨਾਲ ਦੋਵਾਂ ਭਰਾਵਾਂ ਨੂੰ ਇਹ 4-5 ਹਾਲ ਇਕੱਠੇ ਰੱਖਦੇ ਹਾਂ ਲੰਬਾ ਕੋ ਹੱਲ ਲਾ ਹੋਵੇ ਨਾ ਹੂੰ ਤੇ ਕੋਈ ਭੱਜਦੇ ਪਾਗਾ ਉਹ ਕਹਿੰਦਾ ਜਾ ਮੈਂ ਗਊ ਖਾਂ ਜੇ ਤੇਰਾ ਲਾਨੂੰ ਉਂਗਲ ਵੀ ਕੋ ਕਰੇ ਤੇ ਹੂੰ ਸਾਨੂੰ ਤੇ ਮੁੰਡੇ ਤੇ ਡਰ ਪਿਆਉਂਦਾ ਉਹਨੂੰ ਲਿਆ ਅੱਛਾ ਲੈ ਜੂ ਨਾਲ ਲੈ ਆਂਦਾ 4 ਹਾਲ ਆ ਗਏ ਨੇ ਉਹਦਾ ਕਹਾ ਗੇੜ ਕੇ ਤੁਸੀਂ ਨਹੀਂ ਪੂਰੇ ਆਉਂਦੇ ਹੂੰ ਖੂਹ ਜੋਗੋ ਹੂੰ ਖੂਹ ਜੁੱਤਾ ਨਾਲ ਵਿਚਾਰੀਆਂ ਰੋਣ ਹੂੰ ਤੇ ਨਾਲ ਪਾਣੀ ਪੀਣ ਅੱਜ ਕੋ ਖੋਤੀ ਜੋ ਲੱਭਦੀ 3.5 ਲੱਖ ਦੀ ਅੱਛਾ ਜਿਹੜੀ ਉਹਨਾਂ ਦੇ ਕੋਲ ਖੋਤੀ ਹੈ ਦੀ ਦੌਲਤ ਦੀ 6-7 ਉਹਨਾਂ ਬਜਣ ਸੇ ਦਿੱਤੇ ਓਏ ਹੋਏ ਹੋਏ ਚਾਂਦੀ ਦੇ ਰੁਪਈਏ ਹੂੰ ਇਹ ਮਿੰਨੇ ਲਵੇਰਿਆ ਮਰੇ ਇੱਕ ਟੈਂਗਣੀ ਨਾ ਜਾਣ ਦਿੱਤੀ ਇੱਕ ਬੰਦਾ ਮਿੰਨੇ ਜਾਣ ਦਿੱਤਾ ਸਾਨੂੰ ਆਖਿਆ ਕਿ ਸਾਨੂੰ ਰਾਹ ਪਾਓ ਮੈਂ ਕਿਹਾ ਤੁਸੀਂ ਇੰਨਾ ਮੋਲੋ ਖੇ ਤੇ ਭਰਾ ਮੇਰਾ ਜਿਹੜਾ ਸੀ ਨਾ 4-5 ਬੰਦਾ ਦਾ ਪਾਰੂ ਸੀ ਹੂੰ ਉਹਦਾ ਕਿਹਾ ਤੁਸੀਂ ਵੀ ਤੁਹਾਡੇ ਚ ਉਂਗਲ ਮੇਰੇ ਨਾਲ ਕਰਿਆ ਜਾਓ ਉਹਦਾ ਕਿਹਾ ਅਸੀਂ ਤੈਨੂੰ ਅੱਗੇ ਇੰਡੀ ਹੱਥ ਗਊ ਬੜੇ ਮੰਨਦੇ ਹਾਂ ਹਾਂਜੀ ਉਹਦੇ ਨਾਲ ਨਾਰੇ ਪਾ ਕੇ ਆਏ ਜੇ ਲਵੇਰੀ ਜਾਂਦੇ ਨੇ ਨਾ ਬੂਏ ਕੇ ਬੋਰਿਆਂ ਦਾ ਟੱਟਾ ਲਵੇਰੇ ਹੂੰ ਘੜੀਆਂ ਇਹ ਸਾਰੇ ਰਲ ਗਏ ਨੇ ਹੂੰ ਆਉਣ ਜਾਣ ਮਗਰਾਈਆਂ ਜਿਵੇਂ ਜਾਂਦੇ ਮਗਰਾਈਆਂ ਤਾਰਦੀਆਂ ਫਿਰ ਸਿਰ ਤੇ ਰੇੜਦੇ ਜਾਣ ਨਹਿਰ ਦੇ ਵਿੱਚ ਲੈ ਵੱਢ ਕੇ ਬਹਿਰੋੜੀਆਂ ਬਾਬਾ ਮਾਰੇ ਕਿੰਨਾ ਨੇ ਸਨ ਉਹ ਲਵੇਰਿਆਂ ਦੇ ਮਿੰਨੇ ਮੁਸਲਮਾਨ ਅੱਛਾ ਮੁਸਲਮਾਨ ਮੀਆਂ ਸੀ ਬੜਾ ਟੈਲ ਸੀ ਮਿੰਨੇ ਦਾ ਬਹੁਤ ਟੈਲ ਸੀ ਗਿਆਨ ਇਹਨਾਂ ਦੀ ਕੀ ਆਪਸ ਵਿੱਚ ਦੁਸ਼ਮਣੀ ਹੁੰਦੀ ਸੀ ਹਾਂ ਪਹਿਲੋਂ ਹੀ ਹਾਂ ਇਹ ਉਦੋਂ ਮੈਂ ਨਹੀਂ ਹੈ ਅੱਛਾ ਸਮਝਦੇ ਅੱਛਾ ਉਹ ਚਦਰਾਵਾਂ ਦੋਨਾਂ ਨੇ ਹਾਂ ਮਾਰਵਾਤੇ ਜੀ ਨਹੀਂ ਕਸੋ ਕਿ ਨਫਸਾ ਜਾਇਦਾਰ ਸੀ ਹੂੰ ਇਹ ਥੇ ਮਿੰਨਾ ਸੀ ਲਵੇਰੀ ਹੂੰ ਹੂੰ ਇਹ ਨਾ ਦੋ ਬੰਦੇ ਕੋ ਬੰਦੂਕ ਸਾਡੇ ਇਲਾਕੇ 'ਚ ਕਿਸੇ ਕੋ ਬੰਦੂਕ ਕੋਈ ਨਹੀਂ ਸੀ ਅੱਛਾ ਦੇਖੋ ਖੋਤੀ ਰੱਖੀ ਨੇ 2 ਕੁੜੀਆਂ ਨੇ ਰੱਖੀਆਂ ਲਵੇਰੇ ਵਾਲਿਆ ਉਹ ਖੋਤੀ ਜਿਹੜੀ ਜੇ ਸੋਨਾ ਸੀ ਸਾਰਾ ਪੈਸੇ ਸੀ ਚਾਂਦੀ ਦੇ ਉਹ ਨਹੀਂ ਪੈਸਾ ਹੈਗਾ ਖੋਤੀ ਮੈਂ ਦੌੜ ਲਾ ਲਈ ਤੂੰ ਖੋਤੀ ਛੱਡ ਦੇਣੀ ਹਨ ਆਹੋ ਉਹ ਸਾਰੀ ਹਾਂ ਲਾ ਲਈ ਤੇ ਕੁੜੀਆਂ ਜਿਹੜੀਆਂ ਸੀ ਉਹ ਰੱਖ ਲਈਆਂ ਉਹ ਫਿਰ ਵਾਪਸ ਦਿੱਤੀਆਂ ਉਹਨਾਂ ਨੂੰ ਹਾਂ ਲੈ ਗਏ ਹਾਂ ਮਗਰ ਪੁਲਿਸ ਆ ਗਿਆ ਹੂੰ ਸਿਪਾਹੀ ਨਾਲ ਲੈ ਕੇ ਲੈ ਗਏ ਅੱਛਾ ਬਾਬਾ ਜੀ ਇਹ ਤੇ ਉਹ ਚਲੇ ਗਏ ਇੱਥੋਂ ਤੁਹਾਡੇ ਪਿੰਡੋਂ ਜਦੋਂ ਹਾਂ ਵਿੱਚ ਮਰੇ ਵੀ ਬੜੇ ਉਹਨਾਂ ਦੇ ਸਿੱਖਾਂ ਦੇ। ਸਾਡੇ ਪਾਸ ਪਿੰਡ ਕੋਈ ਸ਼ਾਇਦ ਪਿੰਡ ਦੇ ਵਿੱਚ ਤੇ ਨਹੀਂ ਮਰੇ ਲੇਕਿਨ ਬਾਅਦ ਜਦ ਤੁਸੀਂ ਛੱਡਿਆ ਅੱਗੇ ਜਾ ਕੇ ਉਹਨਾਂ ਨੇ ਹਮਲਾ ਕੀਤਾ ਹਾਂ ਜੀ ਤੇ ਮੋੜ ਕੇ ਜਦੋਂ ਇੱਥੋਂ ਟੁਰ ਗਏ ਇੰਡੀਆ ਹਾਂ 47 ਤੋਂ ਬਾਅਦ ਕੋਈ ਸਿੱਖ ਆਇਆ ਮਿਲਣ ਆਏ ਨੇ ਕੌਣ ਪਹਿਲਾ ਪਹੁੰਚ ਆਇਆ ਕੌਣ ਆਇਆ ਪਾਲਾ ਸਿੰਘ ਦਾ ਪੋਤਰੇ ਆਏ ਨੇ ਹੂੰ ਹੀਰੇ ਦੇ ਪੋਤਰੇ ਆਏ ਨੇ ਵੱਡਿਆਂ 'ਚ ਕੋਈ ਨਹੀਂ ਹੁੰਦਾ ਨਾ ਪੂਰਨੀ 'ਚ ਆਇਆ ਨਾ ਬਲਕਾਰ ਆਇਆ ਨਾ ਹੀਰਾ ਆਇਆ ਵੱਡਿਆਂ 'ਚ ਉਹ ਸ਼ਰਮ ਦੇ ਮਾਰੇ ਜਿਹੜੀ ਧੀ ਲੈ ਗਏ ਹਨ ਉਹ ਧੀ ਦੇ ਮਾਰੇ ਨਹੀਂ ਹਲਾਉਂਦੇ ਓਏ ਹੋਏ ਸ਼ਰਮ ਦੇ ਮਾਰੇ ਆਹ ਪਹੁੰਚ ਆਇਆ ਪਹਿਲਾਂ ਉਹ ਆਉਂਦਾ ਸੀ ਉਦੋਂ ਬੜੀਆਂ ਸਿੱਖਾਂ ਦੀਆਂ ਬੱਚੀਆਂ ਵੀ ਇੱਧਰ ਰਹਿ ਗਈਆਂ ਮੁਸਲਮਾਨਾਂ ਦੀਆਂ ਉੱਧਰ ਰਹਿ ਗਈਆਂ ਇਹ ਸੁਣ ਲਾ ਵੀ ਆ ਨੋਖਰ ਦੇ ਨਾਲ ਪਿੰਡ ਮੈਂ ਮੂੰਹ ਤੇ ਫਿਰਦਾ ਪਿਆ ਗੁੱਜਰ ਮੁੰਡਾ ਉਦੋਂ ਤੇਰੀ ਉਮਰ ਸੀ ਹੂੰ ਇੱਕ ਉਹਦੇ ਵਾਲੇ ਸੀ ਇੱਕ ਪਿੱਛੇ ਰਹਿ ਗਈ ਅੱਛਾ ਉਹਦੀ ਮਾਸੀ ਆਖ ਲੱਗੇ ਲਿਆ ਮੈਂ ਕਿਹਾ ਮਾਸੀ 6 ਮਹੀਨੇ ਦੇ ਕੰਮ ਨਵਾਂ ਹੂੰ ਤੂੰ ਜਾਣ ਦੇ ਉਹਦਾ ਕਹਾ ਜਿੰਨਾ ਤੱਕ ਲਿਆਵੇਂ ਨਾ ਤੂੰ ਮੇਰਾ ਪੁੱਤਰ ਨੇ ਉਹਦਾ ਕਹਾ ਇੰਨੇ ਕੁੰਭਾ ਅੱਗੇ ਲੱਗ ਗਿਆ ਮੈਂ ਵੀ ਜਾਣਾ ਵਾ ਉਹਦੇ ਯਾਰ ਵੇਲੇ ਜਿਵੇਂ ਤੂੰ ਸਾਨੂੰ ਬਹਾ ਲਿਆ ਹੂੰ ਉਹਦਾ ਆ ਯਾਰ ਤੂੰ ਕਿੱਥੇ ਆ ਗਿਆ ਉਹਦਾ ਕਹਾ ਮੇਰੀ ਭੈਣ ਇੱਥੇ ਰਹਿੰਦੀ ਹੈ ਤੇ ਮੈਂ ਉਹਨੂੰ ਲੈਣ ਚੱਲਿਆ ਉਹਦਾ ਕਹਾ ਤੇਰੇ ਨਾਲ ਚੱਲਣਾ ਉਹਦਾ ਕਹਾ ਮੈਨੂੰ ਪਤਾ ਵਾਲੇਕੁਮ ਸਲਾਮ ਅੱਛਾ ਜੀ ਮੈਂ ਸਾਨੂੰ ਨਾਲ ਲੈ ਚੱਲ ਉਹਦਾ ਕਹਾ ਮੈਨੂੰ ਪਤਾ ਕਰਨਾ ਮੁੱਲ ਲਿਜਾਂਦਾ ਹੂੰ ਉਹ ਪਤਾ ਕਿਦਾ ਤਰਾਏ ਫੌਜੀ ਨੇ ਸ਼ਰਾਬੀ ਹੋਏ ਨੇ ਬੜੇ ਹੂੰ
ਤੇ ਬੀਤੀ ਕਰਦੇ ਨੇ ਬੜੀ ਬਲਫ ਨੰਗੀਆਂ ਮੁਸਲਮਾਨਾਂ ਨੂੰ ਖਿਲਾ ਰਹੀਆਂ ਨੇ। ਅੱਛਾ। ਉਹ ਪਰਾਈ ਦੇ ਵਿੱਚ ਵੜ ਗਿਆ। ਉਹਨਾਂ ਨੇ ਸਮਝਾਉਣ ਲਿਆ ਵੀ ਸਾਡਾ ਭਰਾ ਆ ਗਿਆ ਚਾਚੇ ਬਾਬੇ। ਉਹਦਾ ਕਿਹਾ ਹੁੰਦਾ ਸਾਡਾ ਦਾਲ ਹੀ ਲੱਗਦਾ ਵੀ ਕੱਲ੍ਹ ਨੂੰ ਘਰਾਂ ਦੀਆਂ ਅੰਨਿਆਂ ਨੂੰ ਚੰਗਾ। ਉੱਥੋਂ ਨਿਕਲ ਜਾਂਦਾ ਆਪਣੇ ਘਰ ਜਾਂਦਾ ਨਾ ਤੇ ਨਾਲ ਸਾਈਆਂ ਦਾ ਘਰ ਹੈ। ਉਹਨੇ ਜਾ ਕੇ ਬੂਹਾ ਲਾਇਆ ਸੀ। ਉਹ ਕਿਹਾ ਟੋਟੀ ਦਾ ਹੈ ਕੋਈ ਨਾ, ਦੁੱਧ ਲਗਾ ਦੁੱਧ ਵੀ ਜਾਇਜ਼ ਮੈਂ ਪੀ ਲੈਣਾ ਸਾਈਆਂ ਦਾ ਦੁੱਧ ਪੀਤੋ ਸੰਗ। ਮੇਰੀ ਭੈਣ ਉਹਦਾ ਕਿਹਾ ਚਬਾਰੇ ਦੇ ਵਿੱਚ 7 ਭਰਾ ਨੇ ਸਿੱਖ ਉਹ ਸਾਰੇ ਖਾਂਦੇ। ਉਹਦਾ ਕਿਹਾ ਕਿਸ ਤਰੀਕੇ ਨੂੰ ਸੁਨੇਹਾ ਦਿਓ। ਉਹਨੇ ਸੁਨੇਹਾ ਦਿੱਤਾ। ਉਹਦਾ ਕਿਹਾ ਤੁਹਾਡੀ ਮੱਝ ਆਪਣੀ ਮਿਲਦੀ ਹੈ ਸਭ ਦਾ ਪੰਜਾਬ, ਤੁਹਾਡੀ ਮੱਝ ਆਪਣੀ ਮਿਲਦੀ ਰਾਤੀ ਕੱਟਾ ਚੁੰਗਿਆ ਜਿਹੜੇ। ਉਹਨੇ ਸਮਝਾਇਆ ਮੈਂ ਤੇਰਾ ਭਰਾ ਹੈ ਤੈਨੂੰ ਲੈਣ ਵਾਸਤੇ। ਉਹਦਾ ਕਿਹਾ ਕੱਲ੍ਹ ਨੂੰ ਜਾਣਦੇ ਕੱਲ੍ਹ ਮੈਂ ਸ਼ਰਾਬ ਵੀ ਕੀਤੇ ਬੜੇ ਆ 7 ਵੱਡੇ ਉਹਦੇ 3 ਵੱਡੇ ਫੌਜੀ। 8 ਬੰਦੇ ਵੱਢ ਕੇ ਬੀਬੀਆਂ ਲਈਆਂ 6-7 ਮੋੜਾਂ ਦੇ ਕੋਲ ਆਇਆ ਡੇਰੇ ਤੇ। ਉਹਦਾ ਕਹਿੰਦਾ ਵੀ ਮੈਨੂੰ ਨਾ ਲਾਹੌਰ ਵਾਲੀ ਗੱਡੀ 'ਚ ਪਾ ਆਇਓ। ਜੇ ਲਾਹੌਰ ਵਾਲੀ ਗੱਡੀ 'ਤੇ ਬਹਿ ਗਿਆ ਤਾਂ ਮਗਰੋਂ ਉਹਨਾਂ ਨੂੰ ਪਤਾ ਲੱਗਾ ਜਾ ਉੱਥੇ ਜਿਹੜਾ ਇਹਨੇ ਸਲਾਮ ਕਰ ਗਿਆ ਸਿੱਖਾਂ ਦੀ ਆਹ ਜਾਣ ਕਿਉਂ ਦੇਣਾ ਸੀ। ਮੁੜ ਕਿੱਥੇ ਕਾਬੂ ਹੁੰਦਾ ਸੀ। ਇੰਨਾ ਕੁ ਵਾਕਿਆ ਮੈਂ ਤੈਨੂੰ ਪੁੱਤ ਦੱਸਣਾ। ਸਹੀ ਹੋ ਗਿਆ। ਹੋਰ ਸਾਡੇ ਪਿੰਡ ਨੁਕਸਾਨ ਕੋਈ ਨਹੀਂ ਆਇਆ। ਅੱਛਾ ਉਹ ਲੈ ਆਇਆ ਸੀ ਫਿਰ ਗੁੱਜਰ? ਨਾ ਗੁੱਜਰ ਲੈ ਆਇਆ। ਜਿੱਥੇ ਜਿੱਥੇ ਆਏ ਸਨ ਬੀਬੀਆਂ ਉਹਨਾਂ ਦੇ ਘਰ ਛੱਡ ਦਿੱਤੀਆਂ ਲੱਭ ਭੈਣਾ ਆਪਾਂ ਬਕਾਰ ਜਾਓ। ਚੰਗਾ ਜਣਾ ਸੀ। ਸਹੀ ਹੋ ਗਿਆ, ਸਹੀ ਹੋ ਗਿਆ। ਅੱਛਾ ਬਾਬਾ ਜੀ ਤੁਹਾਡੇ ਜਿਹੜੇ ਯਾਰ ਵੇਲੀ ਸਨ ਉਸ ਵੇਲੇ ਉਹਨਾਂ ਦਾ ਕੋਈ ਨਾਂ ਯਾਦ ਹੁਣ ਤੁਹਾਨੂੰ? ਮੇਰਾ ਨਾਂ ਇੱਕ ਭਿੰਦਰ ਸੀ, ਪੂਰਨ, ਬਿੱਛੂ, ਦਲੀਬਾ ਜੇ ਮੇਰੇ ਯਾਰ ਵੇਲੀ ਸਨ। ਕਿਹਨਾਂ ਦੇ ਬੱਚੇ ਸਨ? ਹਾਂਜੀ ਉਹ ਇੱਕ ਜਿਹੜਾ ਸੀ ਨਾ ਬਿੱਛੂ ਉਹ ਹੀਰੇ ਦਾ ਸੀ। ਪੂਰਨ ਵੀ ਹੀਰੇ ਦਾ ਸੀ, ਬਿੰਦਰ ਵੀ ਹੀਰੇ ਦਾ ਸੀ। ਤੁਹਾਡੀ ਉਮਰ ਦੇ ਸਨ? ਆ ਮੇਰੇ ਵਾਲੀ ਸਨ। ਜਿਹੜਾ ਬਿੰਦਰ ਸੀ ਉਹ ਇਹ ਮੁੰਡਿਆਂ ਨੂੰ ਸੀ। ਅੱਛਾ। ਜਿਵੇਂ ਆ ਮਤਲਬ ਜਣਾ ਚੰਗਾ 6-7 ਫੁੱਟ ਲੰਮਾ ਸੀ। ਉਹਦਾ ਹਾਣੀ ਮੇਰੇ ਕੋਲ ਪਾਰਮ ਹੋਇਆ ਹੈ। ਅੱਛਾ ਅੱਛਾ। ਹਾਂ ਸ਼ੇਰਾਂ ਨਾਲ। ਉਹਨਾਂ ਵਿੱਚੋਂ ਕੋਈ ਮੁੜ ਕੇ ਆਇਆ ਪਿੰਡ? ਨਹੀਂ ਉਹਨਾਂ 'ਚ ਕੋਈ ਨਹੀਂ ਆਇਆ। ਪਿੰਡ ਸਾਹਿਬ ਵੀ ਸ਼ਰਮ ਦੇ ਮਾਰੇ ਨਹੀਂ ਸੁਣਾਉਂਦੇ। ਅੱਛਾ ਅੱਛਾ ਅੱਛਾ। ਲੱਤਾਂ ਧੀ ਲਿਆਦੀ ਇੰਨੀ ਸ਼ਰਮ ਕਹਿੰਦਾ ਹੁਣ ਪਿਛਲਾ ਪੋਜ ਆਇਆ 3ਜੀ ਪੀੜੀ। ਅੱਛਾ ਅੱਛਾ। ਨਾਮੇ ਦਾ ਮੁੰਡਾ ਮੈਂ ਦੂਰੋਂ ਸੰਜਾਣ ਲਿਆ। ਮੈਂ ਕਿਹਾ ਤੂੰ ਨਾਮੇ ਦਾ ਪੁੱਤਰ ਨਹੀਂ? ਚਾਚਾ ਜੀ ਤੁਸੀਂ ਉਦੋਂ ਕਿੱਡੇ ਕੋਲ ਮੈਂ ਤੁਹਾਡਾ ਮਾਲ ਚਾਰਦਾ ਹਾਂ। ਬੜੀ ਸੰਜਾਣ ਚਾਚਾ ਤੂੰ ਰੱਖੀਏ। ਮੈਂ ਕਿਹਾ ਸੁਣਾ। ਉਹਦਾ ਕਿਹਾ ਤੁਹਾਡੀ ਭਰਜਾਈ ਹੈ ਤੇ ਭੈਣ ਤੁਹਾਡੀ ਹੈ ਤਾਬਣ। ਬਾਬਾ ਵੀ ਮੇਰਾ ਮਰ ਗਿਆ, ਮੇਰਾ ਬਾਪ ਵੀ ਮਰ ਗਿਆ, ਦਾਦੀ ਵੀ ਮਰ ਗਈ। ਦਾਦੀ ਇੱਥੋਂ ਇਹ ਮਰਨਾ ਸੀ ਵੜੈਤ ਵਿਰਕਾ। ਅੱਛਾ ਜਦੋਂ ਆਏ ਸੀ ਫਿਰ ਉਹਨਾਂ ਨੂੰ ਉਹਨਾਂ ਦੇ ਘਰ ਵਿਖਾਏ? ਵਿਖਾਏ ਉਹਨਾਂ ਸਾਰੇ ਘਰ ਵਿਖਾਏ। ਮੈਂ ਆਹ ਘਰ ਤੁਹਾਡਾ ਆਹ ਤੁਹਾਡਾ ਸਾਰੇ ਘਰ ਉਹਨਾਂ ਵਿਖਾਏ ਨੇ। ਆਹ ਜਿਹੜਾ ਸੌਂ ਸਿੰਘ ਦਾ ਘਰ ਮੈਂ ਚਗਾਠ ਵੇਖੀ ਜਾਂ ਲੱਗੀ ਉਹ ਚਗਾਠ ਨੱਪੀ ਗਈ ਵਿੱਚ ਜਦੋਂ ਲਾਈਫ ਉੱਚੀ ਲੱਗੀ ਸੀ। ਮੈਂ ਕਿਹਾ ਆਹ ਚਗਾਠ ਤੁਹਾਡੇ ਹੱਥਾਂ ਦੀ ਲੱਗੀ ਹੈ, ਆਹ ਬੋੜ ਹੈ ਤੁਹਾਡੇ ਹੱਥਾਂ ਦੀ। ਬੜੇ ਖੁਸ਼ ਹੋਏ ਮੈਂ। ਹੁਣ ਕੋਈ ਸੁਨੇਹਾ ਦੇਣਾ ਆਪਣੇ ਯਾਰਾਂ ਬੇਲੀਆਂ ਨੂੰ ਤੇ ਦੇ ਸਕਦੇ ਹੋ? ਸੁਨੇਹਾ ਮੇਰਾ ਇਹ ਵੀ ਸਲਾਮ ਦਾ ਦੇਈ ਆਖੇ ਵੀ ਸ਼ਰਫਦੀਨ ਦਾ ਪੁੱਤਰ ਹੈ, ਗੁਲਾਮ ਮੁਹੰਮਦ ਨਾਂ ਹੈ, ਸੈਨ ਦਾ ਭਰਾ ਹੈ। ਵੱਡਾ ਅੱਲਾ ਰੱਖਾ, ਨਿੱਕਾ ਸੈਨ ਹੈ, ਉਦੋਂ ਛੋਟਾ ਗੁਲਾਮ ਹੈ। ਸ਼ਰਫਦੀਨ ਦੇ ਪੁੱਤਰ ਨੇ ਕੌਮ ਅਨਸਾਰੀ। ਸਹੀ। ਹਾਂ ਤੂੰ ਸਲਾਮ ਦੁਆ ਦਿੰਦਾ ਸਾਡੇ ਭੈੜੇ ਤੁਸੀਂ ਪੜ੍ਹਦੇ ਹੀ ਨਹੀਂ। ਮੈਨੂੰ ਪੜ੍ਹ ਜਾ ਪਾਉਂਦਾ ਮੈਂ ਜਦੋਂ ਗਿਆ ਨਹੀਂ ਨਾ ਦੇ ਰਿਹਾ ਉਹ। ਅੱਛਾ। ਇੱਕ ਯਾਦ ਤੁਹਾਡੇ ਸਾਲ ਦੀਆਂ ਟਿੱਕੀਆਂ ਕਰ ਦੇ ਕੇ ਕਰਾਂਗੇ। ਇੱਕ ਮੇਰੇ ਤੇ ਜਾਓ ਜਦੋਂ ਸਾਹਮਣੇ ਬੰਦਾ ਯਾਰ ਨਾ ਨਜ਼ਰ ਆਵੇ ਉਹ ਗੱਲ ਨਹੀਂ ਬਣਦੀ। ਵਾਕਈ ਹਾਂਜੀ। ਚਲੋ ਜੀ ਹੁਣ ਇਹ ਵੀਡੀਓ ਉਹਨਾਂ ਤੱਕ ਜਾਏਗੀ, ਕੋਈ ਨਾ ਕੋਈ ਬੰਦਾ ਰਾਬਤਾ ਕਰੇਗਾ। ਅੱਛਾ ਜੀ। ਤੁਹਾਡੀ ਵੀਡੀਓ ਕਾਲ ਤੇ ਉਹਨਾਂ ਨਾਲ ਗੱਲ ਕਰਵਾਉਣ ਦੀ ਕੋਸ਼ਿਸ਼ ਕਰਾਂਗੇ। ਡੰਡੇ ਨਾਲ ਜਾਂਦੇ ਸਿੱਖ ਜਾਂਦੇ ਨਹੀਂ ਸਨ। ਕੀ ਹੋਇਆ ਸੀ? ਜੇ ਲੜਾਈ ਕਰਕੇ ਜਾਂਦੇ ਫਿਰ ਨਹੀਂ ਜਾਣਾ। ਅੱਛਾ। ਬੜਾ ਢਿੱਲ ਸੀ। ਉਹੀ ਮੇਰਾ ਅੱਲਾ ਫਤਿਹ ਦੇ ਮੁਸਲਮਾਨਾਂ ਦੀ ਵੱਖਰੀ ਗੱਲ ਹੈ। ਮਗੇ ਢਿੱਲ ਵਿੱਚ ਆ ਕੇ ਵਾਧੂ ਸਨ ਸਾਡੇ ਨਾਲ। ਹਾਂ ਸਹੀ ਸਹੀ। ਕਿਉਂਕਿ ਉਹਨਾਂ ਦਾ ਜ਼ੋਰ ਸੀ ਬਾਬਾ। ਬੜਾ ਜ਼ੋਰ ਸੀ। ਗੁਜਰਾਂ ਵਾਲਾ ਹੋ ਗਿਆ, ਸ਼ੇਖਪੁਰਾ ਹੋ ਗਿਆ, ਆਲੇ ਦੁਆਲੇ ਜਿਹੜਾ ਵੀ ਇਲਾਕਾ ਸੀ ਉਹਨਾਂ ਦਾ ਸਿੱਖਾਂ ਦਾ ਸੀ। ਸੁਣਦੇ ਸਭ ਕਿੱਥੇ ਚੂਰ ਕਾਣੇ ਤੇ ਕਿੱਥੇ ਖਲਾਸ ਹੋਏ ਨੇ। ਤੇ ਇਹ ਨਾਰੋਂ ਲਾਂਦੇ ਲਾਂਦੇ ਕੋਈ ਨਾ ਇਹ ਨਾਰ ਚੜ੍ਹਦੀ ਜੇ ਸਾਡੇ ਲਾਂਦੇ ਢਿੱਲ ਸੀ ਉਹਨਾਂ ਦਾ। ਬੜਾ ਢਿੱਲ ਸੀ। ਅੱਛਾ ਬਾਬਾ ਜੀ ਜਦੋਂ ਲੋਕ ਟੁਰ ਗਏ ਸਨ ਫਿਰ ਇਸ ਪਿੰਡ ਦੇ ਵਿੱਚ ਕਿਹੜੇ ਕਿਹੜੇ ਆ ਕੇ ਮਹਾਜਰ ਆਬਾਦ ਹੋਏ? ਕਿਹੜੇ ਕਿਹੜੇ ਇਲਾਕੇ ਦੇ? ਰਾਜਪੂਤ ਤੇ ਮਲਕ। ਮਲਕ ਤੇ ਟੁਰ ਗਏ ਤੇ ਰਾਜਪੂਤ ਰਹਿ ਗਏ। ਕਰੀਮ, ਗੁਲਾਮ ਮਜਦੇ ਆ, ਨਸੀਰੋ ਇਹ ਵੱਡੇ ਬੰਦੇ ਹਨ। ਇਹ ਕਿਹੜੇ ਇਲਾਕੇ ਤੋਂ ਆਏ ਸਨ? ਇਹ ਸਨ ਕਰਨਾਲ ਦੇ। ਅੱਛਾ ਕਰਨਾਲ ਦੇ ਸਨ ਰਾਜਪੂਤ। ਸਹੀ ਹੋ ਗਿਆ, ਸਹੀ ਹੋ ਗਿਆ। ਚਲੋ ਜੀ
ਉਹ ਵੇਲਾ ਚੰਗਾ ਸੀ, ਬੜਾ ਚੰਗਾ ਵੇਲਾ ਸੀ। ਤੇ ਲੇਕਿਨ ਹਾਲਾਤ ਉਸ ਵੇਲੇ ਮਾੜੇ ਹੋ ਗਏ। ਹਾਂ ਜੀ। ਲੇਕਿਨ ਹੁਣ ਜਿਹੜੇ ਉਹ ਬਜ਼ੁਰਗ ਨੇ ਜਿਨ੍ਹਾਂ ਨੇ ਉਹਨਾਂ ਨਾਲ ਖਾਧੀਆਂ ਰੋਟੀਆਂ, ਹਾਂ। ਉਹ ਅੱਜ ਵੀ ਯਾਦ ਕਰਦੇ ਨੇ। ਮੁੜ ਜਾਗ ਇਹਨੇ ਦੀ 6 ਮਹੀਨੇ ਜੱਗ ਲਾਉਂਦੇ ਹਨ। ਬਲੇ 8 ਵਜੇ ਲੰਗਰ ਖੁੱਲ੍ਹ ਜਾਂਦਾ ਤੇ ਸ਼ਾਮ ਤੱਕ ਚੱਲਦਾ ਸੀ। ਅਸੀਂ 10 ਜੀ ਕਰਦੇ ਹਾਂ, ਖਾ ਦਾਬੜਾ ਲਗਾ ਕੇ ਪਾੜ ਕੇ ਸਾਈਆਂ ਦੇਣਾ, ਰਾਤ ਲਗਾ ਦੇਣਾ। ਤੇ ਖਲੋਤੇ ਕਿੱਥੋਂ, ਇੱਕ ਇੱਥੋਂ ਸੀ ਭਾਈ ਬਰਨਾ ਦਾ, ਉਹ ਬਣਾ ਕੇ ਨਾ ਕੜਾ ਬੰਦੇ ਦਾ ਨਮੂਨਾ ਬਣਾ ਕੇ ਤਲਵਾਰ ਮਾਰੀ ਉਹ। ਮੁਸਲਮਾਨਾਂ ਦੇ ਮੁੰਡੇ ਤੇਰੇ ਕੋਲ 5-6 ਸਨ। ਉਹਨੇ ਥੋਕਿਆ ਜਦੋਂ ਬਸ ਉਹਨੇ ਬੜਾ ਮਾਰਿਆ ਸਿੱਖਾਂ ਭਾਈ ਨੂੰ। ਉਹ ਕਹਿੰਦਾ ਧੀਆ ਵਾ ਖਾਣਾ ਤਾਂ ਮੁਸਲਮਾਨਾਂ ਦਾ, ਇਹਦੇ ਲਾਉਂਦਾ ਜੱਗ ਅੱਲਾ ਬਾਤ ਦਿੰਦਾ, ਤੂੰ ਇਹ ਝਟਕਾ ਕੀਤਾ ਤਾਂ ਕਿਉਂ ਕੀਤਾ? ਬਹੁਤ ਮਾਰੇ ਉਹਨਾਂ ਨੂੰ ਕਰ ਦਿੱਤਾ। ਇਹਨਾਂ ਦੇ ਵਿਆਹਾਂ ਸ਼ਾਦੀਆਂ ਜਾਂਦੇ ਹੁੰਦੇ ਸੀ? ਆ ਪਿਆਰ ਪਿੱਛੇ ਜਿਹੜਾ ਹੈ ਨਾ ਪਿਆਰ ਵਾਲਾ ਬੰਦਾ, ਤੂੰ ਮੇਰੇ ਪਿਆਰ ਵਾਲਾ ਤੂੰ ਹੁਣ ਬਾਬਾ ਜੀ ਜਿੰਨੇ ਤੈਨੂੰ ਲੋੜ ਹੈ ਪੈਸੇ ਲੈ ਲੈ, ਬਾਕੀ ਮੈਂ ਨਾਲ ਨਹੀਂ ਜਾਣਾ। ਉੱਥੇ ਜਾ ਕੇ ਮੈਂ ਜਲਾ ਖਵਾਉਂਦਾ। ਪੈਸਾ ਟਕਾ ਦਾਣਾ ਫੱਕਾ ਜਿੰਨੀ ਤੈਨੂੰ ਲੋੜ ਲੈ, ਤੇ ਜੰਨੇ ਨਹੀਂ ਜਾਣਾ। ਹਾਂ ਜੰਨੇ ਨਹੀਂ ਜਾਣਾ। ਉਹ ਆਉਂਦੇ ਜਾਂਦੇ ਸੀ ਆਲੇ ਦੁਆਲੇ, ਆਵਾਂ ਜਾਂ ਬਰਾੜ ਕੇ ਬਹਿੰਦੇ ਖੜੋਦੇ, ਬੜੀ ਗੱਲਬਾਤ ਸੀ। ਕੋਈ ਦੁਸ਼ਮਣੀ ਤੇ ਨਹੀਂ ਸੀ ਹੈ ਆਲੇ ਦੁਆਲੇ ਪਿੰਡ ਦੇ ਨਾਲ ਤੁਹਾਡੀ? ਨਾ ਸਿੱਖਾਂ ਦੀ ਨਾ। ਆਪਸ ਚ ਉਹਨਾਂ ਦੀ ਆਪਸ ਚ ਹੀਰਾ ਸਿੰਘ ਦਾ ਪੁੱਤਰ ਸੀ, ਦਲੀਬਾ ਫਤਰੀਆ ਸੀ। ਉਹ ਜਨਾਨੀ ਨਾਲ ਕਿਸੇ ਦਾ ਭੈੜਾ ਸੀ। ਹੁਣ ਸੋਹਣ ਸਿੰਘ ਲੈ ਗਿਆ ਮੁੰਡੇ ਬਾਲੇ ਦੀ ਮਾਨੂ ਦੀ, ਉਹ ਖਿੱਚ ਕੋ ਨਾ ਮੈਂ ਪੈਰ ਜਾ ਕੇ ਨਾ ਹੱਥ ਤੇ ਖਲੋ ਰਿਹਾ, ਲੰਘਾ ਨਾ ਲੱਗੇ। ਉਹਦੀ ਮਾਂ ਹੀਰੇ ਦਾ ਨਹੀਂ ਵੇ ਹੀਰੂ, ਮਾਂ ਹੀਰੇ ਦੇ ਤੇ ਅੱਜ ਬਾਜ ਮਾਂ ਨਹੀਂ ਖਰਮਿਆ ਵੇ ਹੀਰੂ। ਉਹਦਾ ਮਾਂ ਨੂੰ ਭੀੜ ਪੈ ਗਈ। ਇੰਝ ਜਿਵੇਂ ਆ ਸ਼ਰਕ ਇੱਥੇ ਹੋਵੇ ਤੇ ਇੱਥੇ ਦਰਦ ਨੇ ਪਏ। ਭਾਜਵਾ ਗਾ ਤੋਂ ਕਿਸਾਂ ਬਾਲ ਵੱਡੇ ਵੱਡੇ ਰੱਖੇ, ਕਿਸਾਂ ਖੇਡਦੇ ਅੰਦਰ ਨਹੀਂ ਜਾਂਦਾ। ਉਹ ਵੱਡਾ ਡੁਗੋ ਨਹੀਂ ਪਿਆ, ਮੈਂ ਕੁੱਟ ਕੁੱਟ ਕੇ ਮੁੱਖ ਲੰਮੇ ਪਾਤਾ। ਲੱਗੇ ਪਰਚੇ ਤੇ ਜਾਣ ਤੇ ਉਹ ਹੀਰੇ ਦੀ ਮਾਂ ਦੀ ਇਹ ਭੈਣ ਜੀਆਂ ਨੇ ਉੱਥੇ ਗਾਲੀ ਕੱਢਣੀਆਂ ਬੜੀਆਂ ਪੈੜੀਆਂ। ਘਿਓ ਪੀਪੇ ਖਾਓ, ਸ਼ਰਾਬਾਂ ਚਾੜਨਾ ਪੀਓ, ਮੋਟਾ ਕਰ ਲਾ ਲਿਆ ਜੀ। ਇੰਨਾ ਜੋ ਉਹਦੇ ਘਰ ਪੜਨਾ, ਉਹ ਕਹਿੰਦਾ ਲੈ ਭਾਬੀ ਅਸੀਂ ਨਹੀਂ ਜਾਂਦੇ। ਮੁੜ ਹੀਰੇ ਸਾਗ ਕਰਾਇਆ ਸੌਣ ਸਿੰਘ ਗੱਲ। ਉਹ ਸਾਗ ਲਾਇਆ ਤੇ ਡੰਗਰ ਪਾ ਚਾਰਨੇ। ਉਹ ਜ਼ਿਮੀਦਾਰ ਸਿੱਖਾ ਖੜਾ ਗਾ ਬਈ ਭਲੇ ਮਾਨਸ ਨੂੰ ਘਾਇਆ ਘਰ ਇੱਥੇ। ਮੈਂ ਕਿਹਾ ਭਲਾ ਮਾਨਸ ਲੈਣੇ ਤੇ ਸੌਣ ਸਿੰਘ, ਜੇ ਡੰਡੇ ਹੱਥ ਲੈਣੇ ਤੇ ਹੀਰਾ। ਉਹਦਾ ਕਹਾ ਧੀ ਦਾ ਲਿਸਾ ਕਰਨਾ। ਉਹ ਆਏ ਹੀਰੇ ਵਾਲੀ। ਹੀਰੇ ਆਖਿਆ ਮੈਂ ਅਸੀਂ ਤੇਰਾ ਭਰਾ ਵਿਆਹ ਆ ਤੇ ਚਾਚੇ ਸੌਣ ਸਿੰਘ ਗੱਲ ਕਰਾ ਚੱਲ ਬਾਲੀ ਗੱਲ। ਉਹ ਜੋ ਘਰ ਗਿਆ ਉਹਦਾ ਕਿਹਾ ਜਿੰਨਾ ਤੱਕ ਹੀਰਾ ਨਾ ਨਾ ਮੈਂ ਉਹਨਾਂ ਸਾਗ ਨਹੀਂ ਲੈਂਦੇ। ਹੀਰਾ ਉਹਨਾਂ ਨੂੰ ਘਰ ਟੁਰ ਗਿਆ। ਸੌਣ ਸਿੰਘ ਬਣਾ ਨੇ ਸਿਰ ਸੱਟਿਆ ਜਾਂਦਾ ਹੀਰਿਆ ਤੂੰ ਪਦਰੀਆ ਤੇ ਮੈਂ ਚਾਚਾ ਤੇਰਾ ਲਾ ਜਾਤੀ, ਮੈਂ ਤੇਰੇ ਬੁਰੀ ਨਜ਼ਰੇ ਨਾਲ ਵੇਖਾਂਗਾ। ਜਦੋਂ ਸਾਗ ਲੈ ਕੇ ਮੇਰੇ ਘਰ ਆ ਗਿਆ ਬਸ ਮੁੜ ਜੁੜ ਕੁਝ ਹੋ ਗਿਆ। ਵਾਹ ਜੀ ਵਾਹ, ਬੜੀ ਗੱਲ ਹੈ। ਵੇਖ ਲਓ ਹਯਾ ਸੀ ਨਾ, ਸ਼ਰਮ ਸੀ। ਭਾਵੇਂ ਲੜਾਈਆਂ ਝਗੜਾ ਜਿੰਨੇ ਮਰਦੀ ਸੀ, ਬਿਲਕੁਲ, ਲੇਕਿਨ ਸ਼ਰਮ ਹਯਾ ਸੀ। ਹਾਂ ਸ਼ਰਮ। ਵਾਹ ਜੀ ਵਾਹ। ਕੰਮੇ ਬੰਦੇ ਬੜੇ ਸੌਖੇ ਸਨ, ਜਿੰਨੇ ਵੀ ਕੰਮੇ ਸਨ ਲੁਹਾ ਜਲਾ ਥੋੜਾ ਬੜੇ ਸੌਖੇ, ਦੁੱਖ ਨਹੀਂ ਸੀ। ਉਹਨਾਂ ਕਿਸੇ ਕੰਮ ਦੀ ਤਕਲੀਫ ਹੈ ਸਾਨੂੰ ਦੱਸੋ। ਉਹਨਾਂ ਵਿਆਹਾਂ ਸ਼ਾਦੀਆਂ ਦੀ ਬੜੀ ਮਦਦ ਕਰਦੇ ਸੀ। ਹਾਂ ਜੀ, ਕੋਈ ਤੁਹਾਨੂੰ ਤਕਲੀਫ ਹੈ ਦੱਸੋ, ਕੋਈ ਤੁਹਾਨੂੰ ਵੱਧ ਘੱਟ ਸਾਡਾ ਭਰਾ ਕਰਦਾ ਤਾਂ ਵੀ ਦੱਸੋ। ਅੱਜ ਲਿਆਉਂਦੇ ਕੰਮੇ ਬੰਦੇ ਨਾਲ ਵੱਧ ਕੱਢ ਨਹੀਂ ਕਰਦੇ। ਉਹਦਾ ਕਹਿੰਦੇ ਸਾਡੀ ਵਾਰਡ ਤਾਂ ਤੁਹਾਡੀ ਵਾਰਡ, ਇੱਜ਼ਤਾਂ ਤੇ ਸਾਂਝੀ ਸਾਂ। ਹਾਂ ਜੀ, ਠੀਕ ਹੋ ਗਿਆ ਬਜ਼ੁਰਗੋ।